व्यूअर्स वेलकम बैक टू न्यूज़ TV 84। ब्रेक तो बाद भी ਅਸੀਂ ਭਗਵੰਤ ਮਾਨ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜੀ ਭਗਵੰਤ ਮਾਨ ਜੀ, ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰ ਰਹੇ ਸੀ, ਹੁਣ ਅਸੀਂ ਪੰਜਾਬੀ ਕਲਾਕਾਰਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਬਾਦਲਗਰਦੀ ਦਾ ਜ਼ੋਰ ਹੈ, ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ, ਅਤੇ ਦੂਸਰੇ ਪਾਸੇ ਬਹੁਤੇ ਕਲਾਕਾਰ ਵੀ ਲੱਚਰਪੁਣੇ ਦਾ ਸਹਾਰਾ ਲੈ ਕੇ ਪੈਸਾ ਕਮਾਉਣ ਤੇ ਲੱਗੇ ਹੋਏ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਜਾਣਕਾਰੀ ਦਿਓ। ਦੇਖੋ ਜੀ, ਜਿਹੜਾ ਸੱਭਿਆਚਾਰ ਹੁੰਦਾ, ਜਿਹੜਾ ਕਲਚਰ ਹੁੰਦਾ, ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੀ। ਤੇ ਉਹ ਸਮਾਜ ਨੂੰ ਉਹਦੀ ਆਪਣੀ ਤਸਵੀਰ ਦਿਖਾਉਂਦਾ ਸ਼ੀਸ਼ੇ ਵਾਂਗੂ। ਹਾਂਜੀ। ਪਰ ਬਦਕਿਸਮਤੀ ਨਾਲ ਮੈਂ ਫੇਰ ਕਹਿ ਰਿਹਾ ਕਿ ਸਾਡਾ ਜਿਹੜਾ ਸ਼ੀਸ਼ਾ ਪੰਜਾਬੀ ਕਲਚਰ ਦਾ, ਉਹ ਸ਼ੀਸ਼ਾ ਝੂਠ ਬੋਲਦਾ ਹੈ ਜੀ। ਬਹੁਤ ਸਾਰੇ ਕਲਾਕਾਰ ਸਸਤੀ ਸ਼ੋਹਰਤ ਲਈ ਜਾਂ ਪੈਸੇ ਕਮਾਉਣ ਲਈ ਕੁਝ ਇਸ ਤਰ੍ਹਾਂ ਦੇ ਗਾਣੇ ਸਾਡੇ ਸਮਾਜ ਦੇ ਵਿੱਚ ਆ ਰਹੇ ਨੇ, ਜਿਹੜੇ ਕਿ ਸਾਡੇ ਪੰਜਾਬ ਦੀ ਝੂਠੀ ਤਸਵੀਰ ਪੇਸ਼ ਕਰਦੇ ਨੇ। ਹਾਂਜੀ। ਲੱਗਦਾ ਜਿਵੇਂ ਜੱਟਾਂ ਦੇ ਮੁੰਡਿਆਂ ਤੇ ਕੋਈ ਕਾਨੂੰਨ ਹੀ ਲਾਗੂ ਨਹੀਂ ਹੁੰਦਾ, ਲੱਗਦਾ ਜਿਵੇਂ ਜੱਟਾਂ ਦੇ ਮੁੰਡੇ ਸਿਰਫ ਵਿਹਲੇ ਨੇ, ਵੈਲੀ ਨੇ, ਬਸ ਹੋਰ ਕੋਈ ਕੰਮ ਹੀ ਨਹੀਂ। ਜਿਹੜਾ ਗਾਣਾ ਦੇਖ ਲਓ, ਬੰਦੂਕਾਂ ਚੱਕੀਆਂ ਨੇ, ਸ਼ਰਾਬਾਂ, ਨਸ਼ਿਆਂ ਦੀਆਂ ਪ੍ਰਮੋਸ਼ਨਾਂ ਨੇ, ਕੁੜੀਆਂ ਪਿੱਛੇ ਫਿਰਦੇ ਨੇ। ਕਿ ਸਾਡਾ ਪੰਜਾਬ ਦਾ ਯੂਥ ਸਿਰਫ ਇਸੇ ਕੰਮ ਤੇ ਰਹਿ ਗਿਆ? ਸੋ ਇਹ ਕਲਾਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਰੋਲ ਮਾਡਲ ਨੇ ਸੁਸਾਇਟੀ ਦੇ। ਉਹਨਾਂ ਨੂੰ ਦੇਖ ਕੇ ਲੋਕੀ ਵਾਲ ਰੱਖ ਲੈਂਦੇ ਨੇ ਉਹਨਾਂ ਵਰਗੇ, ਉਹਨਾਂ ਨੂੰ ਦੇਖ ਕੇ ਲੋਕੀ ਕੱਪੜੇ ਪਾਉਣ ਲੱਗ ਜਾਂਦੇ ਨੇ, ਉਹਨਾਂ ਨੂੰ ਦੇਖ ਕੇ ਉਹ ਆਪਣੇ ਸਟਾਈਲ ਚੇਂਜ ਕਰ ਲੈਂਦੇ ਨੇ, ਤੇ ਫਿਰ ਉਹਨਾਂ ਨੂੰ ਦੇਖ ਕੇ ਜਿਸ ਤਰ੍ਹਾਂ ਦੇ ਗਾਣੇ ਗਾਉਣਗੇ, ਉਹਨਾਂ ਨੂੰ ਦੇਖ ਕੇ ਫਿਰ ਉਹ ਬੰਦੂਕਾਂ ਵੀ ਚੱਕਣਗੇ, ਉਹ ਨਸ਼ੇ ਵੀ ਕਰਨਗੇ। ਸੋ ਇਸ ਕਰਕੇ ਪੰਜਾਬੀ ਕਲਾਕਾਰਾਂ, ਬਹੁਤੇ ਕਲਾਕਾਰਾਂ ਨੂੰ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਬਹੁਤੇ ਕਲਾਕਾਰਾਂ ਨੇ ਜਿਹੜਾ ਸਸਤੀ ਸ਼ੋਹਰਤ ਦਾ ਜਿਹੜਾ ਇਹ ਰਾਹ ਅਪਣਾਇਆ ਹੋਇਆ, ਉਹਨੂੰ ਛੱਡ ਦੇਣਾ ਚਾਹੀਦਾ। ਮੈਂ ਪੰਜਾਬ 'ਚ ਹਰ ਰੋਜ਼ ਪਿੰਡਾਂ ਜਾਣਾ, ਮੈਂ ਤਾਂ ਪੰਜਾਬ ਦੇ ਕਲਾਕਾਰਾਂ ਨੂੰ ਸਿੱਧਾ ਕਿਹਾ, ਜਿਹੜੇ ਗੀਤਕਾਰ ਨੇ, ਲਿਖਦੇ ਨੇ, ਉਹਨਾਂ ਨੂੰ ਵੀ ਕਹਿਣਾ ਮੈਂ ਕਿ ਮੇਰੇ ਨਾਲ ਚੱਲੋ। ਪੰਜਾਬ 'ਚ 12,500 ਤੋਂ ਉੱਪਰ ਪਿੰਡ ਨੇ, ਤੁਸੀਂ ਮੇਰੇ ਨਾਲ ਚੱਲੋ, ਖਰਚਾ ਮੈਂ ਕਰ ਦੂੰਗਾ, ਕੋਈ ਗੱਲ ਨਹੀਂ। ਪਰ ਮੈਨੂੰ ਉਹ ਜੱਟ ਦਿਖਾਓ ਜਿਹੜਾ ਤੁਸੀਂ ਗੀਤਾਂ 'ਚ ਦਿਖਾਉਂਦੇ ਹੋ, ਕਿਹੜੇ ਪਿੰਡ ਰਹਿੰਦਾ ਪੰਜਾਬ ਦੇ। ਇਹ ਕਹਿੰਦੇ ਜੱਟ ਮੌਜਾਂ ਕਰਦਾ, ਜੱਟ ਨੇ 0001 ਗੱਡੀ ਲੈ ਲਈ, ਜੱਟ ਨੇ ਪਜਾਰੋ ਲੈ ਲਈ, ਤੇ ਜਦ ਕਿ ਅਸਲੀ ਜੱਟ ਤਾਂ ਭੁੱਖਾ ਮਰਦਾ। ਪਿੰਡਾਂ ਜਾ ਕੇ ਦੇਖੋ, ਉਦੋਂ ਕਰਜ਼ਾ ਨਹੀਂ ਉਤਰ ਰਿਹਾ, ਉਦੋਂ ਧੀਆਂ ਦੇ ਵਿਆਹ ਨਹੀਂ ਹੋ ਰਹੇ, ਉਹ ਖੁਦਕੁਸ਼ੀਆਂ ਕਰੀ ਜਾਂਦਾ। ਸੋ ਇਸ ਕਰਕੇ ਕਲਾਕਾਰਾਂ ਨੂੰ ਵੀ ਇਹ ਮੇਰੀ ਬੇਨਤੀ ਹੈ ਕਿ ਸੱਚਾਈ ਦੇ ਨੇੜੇ ਤੇੜੇ ਦੇ ਗੀਤ ਗਾਓ, ਜ਼ਿਆਦਾ ਕਾਲਪਨਿਕ ਜਾਂ ਸਾਡੇ ਪੰਜਾਬ ਦੇ ਜੱਟਾਂ ਨੂੰ ਐਵੇਂ ਵੈਲੀ ਤੇ ਵਿਹਲਿਆਂ ਦਾ ਜਾਂ ਗੁੰਡੇ ਹੋਣ ਦਾ ਉਹਨਾਂ ਤੇ ਠੱਪਾ ਨਾ ਲਾਓ ਜੀ। ਤੇ ਜਿਸ ਤਰ੍ਹਾਂ ਪੰਜਾਬ ਦੀ ਮਾੜੀ ਹਾਲਾਤ ਵਿੱਚ ਬਹੁਤ ਸਾਰੇ ਲਿਖਾਰੀਆਂ ਜਾਂ ਕਲਾਕਾਰ ਆਰਟਿਸਟ ਚੁੱਪ ਵੀ ਰਹਿੰਦੇ ਨੇ, ਉਹ ਚੁੱਪ ਕਿਉਂ ਰਹਿੰਦੇ ਨੇ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਜੀ, ਸੱਚ ਬੋਲਣ ਵਾਸਤੇ ਹਿੰਮਤ ਚਾਹੀਦੀ ਹੈ, ਜਿਗਰਾ ਚਾਹੀਦਾ ਜੀ। ਅੱਜ ਕੱਲ ਅਸੀਂ ਬਹੁਤ ਰਵਾਇਤੀ ਹੋ ਗਏ, ਵਿਰੋਧ ਕਰਨਾ ਭੁੱਲ ਗਏ, ਚੁੱਪ ਹੋ ਗਏ ਜਾਂ ਹਮੈਤੀ ਹੋ ਗਏ। ਹਾਂਜੀ। ਸੋ ਇਹ ਰਾਜਿਆਂ ਮਹਾਰਾਜਿਆਂ ਵੇਲੇ ਤੋਂ ਵੀ ਏਦਾਂ ਹੀ ਸੀ ਪਹਿਲਾਂ, ਕਿ ਉਹ ਲੋਕੀ ਡਰਦੇ ਰਹਿੰਦੇ ਸੀ ਜੀ ਕਿ ਪਤਾ ਨਹੀਂ ਸਾਨੂੰ ਨੌਕਰੀ ਤੋਂ ਨਾ ਕੱਢ ਦੇ, ਪਤਾ ਨਹੀਂ ਸਾਡੇ ਤੇ ਕੋਈ ਪੁਲਿਸ ਨਾ ਚੜ ਜੇ। ਪਰ ਬਹੁਤ ਸਾਰੇ ਕਲਾਕਾਰ ਐਸੇ ਵੀ ਨੇ ਜਿਹੜੇ ਹਜੇ ਵੀ ਦਲੇਰੀ ਨਾਲ ਲਿਖ ਰਹੇ ਨੇ, ਸਿਸਟਮ ਦੇ ਖਿਲਾਫ ਲਿਖ ਰਹੇ ਨੇ, ਪੱਤਰਕਾਰ ਜਾਂ ਬਹੁਤ ਸਾਰੇ ਐਸੇ ਬੁੱਧੀਜੀਵੀ ਹੈਗੇ ਨੇ। ਸੋ ਕੋਈ ਗੱਲ ਨਹੀਂ, ਕਈ ਵਾਰੀ ਕੀ ਹੁੰਦਾ ਕਿ ਜ਼ਿਆਦਾਤਰ ਭੀੜ ਜਿਹੜੀ ਹੈ, ਉਹ ਜਿਹੜੇ ਝੁੰਡ ਨੇ, ਉਹ ਕਹਿੰਦੇ ਹਿਰਨਾਂ ਦੇ ਹੁੰਦੇ ਨੇ, ਜਾਂ ਫਿਰ ਹੋਰ ਕਿਸੇ ਸਮੇਂ ਸ਼ੇਰ ਤਾਂ ਅਕਸਰ ਇਕੱਲੇ ਹੀ ਰਹਿੰਦੇ ਨੇ। ਤੋ ਬਹੁਤ ਨੇ, ਜਿੰਨੇ ਕੁ ਵੀ ਹੈਗੇ ਨੇ, ਆਵਾਜ਼ ਉਠਾਉਣੀ ਚਾਹੀਦੀ ਹੈ, ਦੀਵਾ ਬੁਝਾਉਣਾ ਚਾਹੀਦਾ। ਬਾਕੀ ਉਹਨਾਂ ਦੀ ਮਰਜ਼ੀ ਹੈ, ਸ਼ਾਇਦ ਉਹਨਾਂ ਨੂੰ ਕੋਈ ਲਾਲਚ ਨੇ ਜਾਂ ਮਜਬੂਰੀਆਂ ਨੇ, ਮੈਨੂੰ ਨਹੀਂ ਪਤਾ, ਪਰ ਇੰਨਾ ਕਹਿ ਕੇ ਆਪਣੀ ਜ਼ਮੀਰ ਨਾਲ ਗੱਲ ਕਰਕੇ ਸੱਚਾਈ ਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ। ਜੀ ਬਿਲਕੁਲ। ਪਰ ਜਿਸ ਤਰ੍ਹਾਂ ਭਗਵੰਤ ਮਾਨ ਜੀ, ਸਾਡੇ 10ਵੇਂ ਪਾਤਸ਼ਾਹ ਨੇ ਸਾਨੂੰ ਸਿੱਖ ਰੂਪ ਦਿੱਤਾ, ਸਾਨੂੰ ਸਿਖਾਇਆ ਕਿ ਅਸੀਂ ਇੱਕ ਸਿੱਖ 1.25 ਲੱਖ ਦੇ ਬਰਾਬਰ ਹੁੰਦਾ। ਫਿਰ ਸਾਨੂੰ ਕਿਸ ਚੀਜ਼ ਦਾ ਡਰ ਹੈ ਕਿ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਜਾਂ ਪੰਜਾਬ ਦੇ ਸਾਡੇ ਬਜ਼ੁਰਗ ਨੇ ਇੰਨਾ ਕਿਸ ਚੀਜ਼ ਤੋਂ ਡਰਦੇ ਨੇ, ਪੰਜਾਬ ਦੇ ਵਿੱਚ ਇੰਨਾ ਕਿਸ ਚੀਜ਼ ਦਾ ਖੌਫ ਹੈ ਕਿ ਆਵਾਜ਼ਾਂ ਕਿਉਂ ਦੱਬ ਜਾਂਦੀਆਂ ਨੇ, ਇਹਦੀ ਵੀ ਜਾਣਕਾਰੀ ਦਿਓ ਕਿ ਇਹ ਕਿਸ ਤੋਂ ਡਰਦੇ ਨੇ। ਦੇਖੋ ਜੀ, ਸਰਕਾਰਾਂ ਜਿਹੜੀਆਂ ਨੇ, ਉਹਨਾਂ ਕੋਲੇ ਪੁਲਿਸਾਂ ਨੇ, ਉਹਨਾਂ ਕੋਲੇ ਝੂਠੇ ਕੇਸ ਨੇ, ਉਹਨਾਂ ਕੋਲੇ ਤਸ਼ੱਦਦ ਨੇ, ਉਹਨਾਂ ਕੋਲੇ ਡਰਾਵੇ ਨੇ, ਉਹਨਾਂ ਕੋਲੇ ਲਾਲਚ ਨੇ। ਹਾਂਜੀ। ਸੋ ਉਹਨਾਂ ਦੇ ਵਿੱਚ ਲੋਕਾਂ ਨੂੰ ਫਸਾ ਲੈਂਦੇ ਨੇ, ਛੋਟੀਆਂ ਮਜਬੂਰੀਆਂ 'ਚ ਲੋਕਾਂ ਨੂੰ ਅਹਿਸਾਨਾਂ ਥੱਲੇ ਦੱਬ ਲੈਂਦੇ ਨੇ ਕਿ ਯਾਰ ਜੇ ਤੂੰ ਐ ਨਹੀਂ ਕਰੇਗਾ ਤਾਂ ਤੈਨੂੰ ਤੇਰੇ ਤੇ ਝੂਠਾ ਕੇਸ ਪਾ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਸਾਡੇ ਤੇ ਵੀ ਏਦਾਂ ਦਾ ਦਬਾਅ ਬਣਦਾ, ਪਰ ਅਸੀਂ ਕਿਹਾ ਕੋਈ ਗੱਲ ਨਹੀਂ, ਪਾ ਲਓ, ਜਿਸ ਪਬਲਿਕ ਸਾਡੇ ਨਾਲ ਹੈ, ਸਾਨੂੰ ਕਿਸੇ ਗੱਲ ਦਾ ਡਰ ਨਹੀਂ। ਜਿਹੜੀ ਲੋਕ ਸ਼ਕਤੀ ਹੈ, ਉਹ ਸਭ ਤੋਂ ਵੱਡੀ ਹੁੰਦੀ ਹੈ। ਲੋਕ ਚਾਹੁਣ ਇਕੱਠੇ ਹੋ ਕੇ ਤਾਂ ਵੱਡੇ ਤਖਤ ਹਿੱਲ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਲੀਬੀਆ 'ਚ, ਮਿਸਰ 'ਚ ਕਿਸ ਤਰ੍ਹਾਂ ਵੱਡੇ ਜਿਹੜੇ ਗਦਾਫੀ ਵਰਗੇ ਜਿਹੜੇ ਸੀਗੇ, ਉਹਨਾਂ ਨੂੰ ਭੱਜਣਾ ਪੈ ਗਿਆ, ਉਹਨਾਂ ਨੂੰ ਲੁਕਣਾ ਪੈ ਗਿਆ ਗਟਰਾਂ ਦੇ ਵਿੱਚ, ਕਿਉਂਕਿ ਲੋਕ ਇਕੱਠੇ ਹੋ ਗਏ। ਸੋ ਲੋਕ ਇਕੱਠੇ ਹੋ ਜਾਣ ਤਾਂ ਬੰਦਾ 1 ਮਿੰਟ 'ਚ ਅਰਸ਼ ਤੇ, ਲੋਕ ਇਕੱਠੇ ਹੋ ਜਾਣ ਤਾਂ ਬੰਦਾ 1 ਮਿੰਟ 'ਚ ਫਰਸ਼ ਤੇ। ਸੋ ਇਹ ਤਾਂ ਲੋਕਾਂ ਦੇ ਹੱਥ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨਾ ਜ਼ਿਆਦਾ ਗਾਲਾਂ ਦਿੰਦੇ ਆ ਲੋਕ, ਹਰ ਬੰਦਾ ਦੁਖੀ ਹੈ, ਟੈਕਸਾਂ ਤੋਂ, ਗਰੀਬੀਆਂ ਤੋਂ, ਬੇਰੁਜ਼ਗਾਰੀਆਂ ਤੋਂ, ਵੋਟਾਂ ਵੇਲੇ ਪਤਾ ਨਹੀਂ ਫਿਰ ਇਹਨਾਂ ਨੂੰ ਕੀ ਹੋ ਜਾਂਦਾ। ਸੋ ਮੇਰੇ ਖਿਆਲ 'ਚ
ਲੋਕਾਂ ਨੂੰ ਛੋਟੇ ਛੋਟੇ ਲਾਲਚਾਂ ਨੂੰ ਤਿਆਗ ਕੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਤਾਂ ਇਹ ਕਿਸਮਤਾਂ ਜਿਹੜੀਆਂ ਬੱਚਿਆਂ ਦੀਆਂ ਬਦਲਣਗੀਆਂ। ਨਹੀਂ ਤਾਂ ਅਸੀਂ ਪਾਸਪੋਰਟ ਚੱਕ ਕੇ ਜਿਨ੍ਹਾਂ ਗੋਰਿਆਂ ਨੂੰ ਕੱਢਣ ਵਾਸਤੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਵਰਗੇ, ਊਧਮ ਸਿੰਘ ਵਰਗੇ ਹਜ਼ਾਰਾਂ ਨੌਜਵਾਨ ਸ਼ਹੀਦ ਹੋ ਗਏ, ਉਹਨਾਂ ਅੰਗਰੇਜ਼ਾਂ ਕੋਲੇ ਪਹੁੰਚਣ ਵਾਸਤੇ ਅੱਜ ਅਸੀਂ ਆਪਣੀਆਂ ਜ਼ਮੀਨਾਂ ਵੇਚੀ ਜਾਂਦੇ ਹਾਂ, ਆਪਣੇ ਮਾਂ ਦੀਆਂ ਬਾਲੀਆਂ ਵੇਚੀ ਜਾਂਦੀਆਂ। ਸੋ ਇਸ ਕਰਕੇ ਸਾਨੂੰ ਆਪਣੇ ਮੁਲਕ, ਸਾਡੇ ਮੁਲਕ 'ਚ ਕੋਈ ਘਾਟ ਨਹੀਂ। ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਇਹ ਬੁੱਲੇ ਸ਼ਾਹ ਦੀ ਧਰਤੀ ਹੈ, ਇਹ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਧਰਤੀ ਹੈ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਧਰਤੀ ਹੈ। ਧਰਤੀ 'ਚ ਕੋਈ ਕਮੀ ਨਹੀਂ, ਕੌਮ ਬਹੁਤ ਮਿਹਨਤੀ ਹੈ, ਪਰ ਇਹਨੂੰ ਸਾਡੇ ਲੀਡਰ ਜਿਹੜੇ ਚਲਾਉਣ ਵਾਲੇ ਮੁਲਕ ਨੂੰ ਉਹ ਮਾੜੇ ਨੇ। ਜੇ ਇੰਜਣ ਮਾੜਾ ਹੋਵੇ ਡੱਬਿਆਂ ਨੂੰ ਦੋਸ਼ ਨਹੀਂ ਦੇ ਸਕਦੇ, ਸੋ ਇੰਜਣ ਬਦਲਨੇ ਪੈਣਗੇ। ਜੀ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਸਟਮ ਹੀ ਖਰਾਬ ਹੈ, ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਬਾਹਰ ਤਾਂ ਹੀ ਆਉਂਦੀ ਬਿਕੋਜ਼ ਪੜ੍ਹੇ ਲਿਖੇ ਨੌਜਵਾਨ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੇ, ਉਹ ਨਸ਼ਿਆਂ ਦੇ ਵਿੱਚ ਧੱਕੇ ਜਾ ਰਹੇ ਨੇ, ਆਪਣੀ ਜ਼ਮੀਨਾਂ ਵੇਚ ਰਹੇ ਨੇ, ਤੇ ਇਸ ਲਈ ਉਹ ਫਿਰ ਪੰਜਾਬ ਛੱਡ ਕੇ ਬਾਹਰ ਵਾਲੇ ਦੇਸ਼ਾਂ ਵਿੱਚ ਆਉਂਦੇ ਨੇ। ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ, ਹੁਣ ਅਸੀਂ ਕਾਮੇਡੀ ਦੇ ਹਵਾਲੇ ਨਾਲ ਕੁਐਸਚਨ ਕਰਨਾ ਚਾਹਾਂਗੇ, ਜਿਸ ਤਰ੍ਹਾਂ ਪਹਿਲੇ ਜ਼ਮਾਨੇ ਦੀ ਕਾਮੇਡੀ ਤੇ ਅੱਜ ਦੇ ਜ਼ਮਾਨੇ ਦੀ ਕਾਮੇਡੀ ਵਿੱਚ ਤੁਸੀਂ ਕੀ ਡਿਫਰੈਂਸਿਸ ਦੇਖਦੇ ਹੋ, ਕੀ ਚੇਂਜਸ ਆਏ ਨੇ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਵਕਤ ਨਾਲ ਸਭ ਕੁਝ ਬਦਲਦਾ ਰਹਿੰਦਾ। ਪਹਿਲਾਂ ਫੇਸਬੁੱਕ, ਯੂਟਿਊਬ, ਗੂਗਲ, ਟਵਿੱਟਰ, WhatsApp ਹੈ ਨਹੀਂ ਸੀ, ਹੁਣ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ। ਛੋਟੀ ਜੀ ਗੱਲ ਵੀ ਤੁਹਾਡੀ ਜਿਹੜੀ ਹੈ ਬਹੁਤ ਦੁਨੀਆ 'ਚ 1 ਮਿੰਟ 'ਚ ਫੈਲ ਜਾਂਦੀ ਹੈ। ਸੋ ਜ਼ਮਾਨੇ ਦੀਆਂ ਜਿਹੜੀਆਂ ਐਡਿਕਸ਼ਨਸ ਨੇ ਉਹ ਵੀ ਚੇਂਜ ਹੁੰਦੀਆਂ ਰਹਿੰਦੀਆਂ ਨੇ। ਕੋਈ ਜ਼ਮਾਨਾ ਸੀ ਜਦੋਂ SMS ਹੁੰਦੇ ਸੀ, ਕੋਈ ਜ਼ਮਾਨਾ ਸੀ ਜਦੋਂ ਪੇਜਰ ਆਏ ਸੀ, ਕੋਈ ਜ਼ਮਾਨਾ ਸੀ ਜਦੋਂ ਫੋਨ ਸੀਗੇ, ਲੈਂਡਲਾਈਨ ਸੀ। ਸੋ ਵਕਤ ਮੁਤਾਬਕ ਸਭ ਕੁਝ ਚੇਂਜ ਹੁੰਦਾ ਰਹਿੰਦਾ, ਪਰ ਜਿਹੜਾ ਲਾਫਟਰ ਹੈ ਉਹ ਬੈਸਟ ਮੈਡੀਸਨ ਹੈ ਅੱਜ ਦੇ ਟੈਨਸ਼ਨ ਵਾਲੇ ਮਾਹੌਲ 'ਚ। ਲਾਫਟਰ ਇਜ਼ ਦ ਬੈਸਟ ਮੈਡੀਸਨ। ਸੋ ਲਾਫਟਰ ਨੂੰ ਤਾਂ ਇੱਕ ਮੈਡੀਸਨ ਦੇ ਤੌਰ ਤੇ ਵੀ ਅੱਜ ਕੱਲ੍ਹ ਯੂਰਪ ਦੇ ਵਿੱਚ ਲਾਫਟਰ ਥੈਰੇਪੀ ਕੀਤੀ ਜਾਂਦੀ ਹੈ। ਤੇ ਲਾਫਟਰ ਦੀ ਕੋਈ ਲੈਂਗੁਏਜ ਨਹੀਂ, ਪੂਰੀ ਦੁਨੀਆ 'ਚ ਬੋਲਣ ਦੇ ਆਪਣੇ ਆਪਣੇ ਸਟਾਈਲ ਨੇ, ਹਰ ਬੋਲੀਆਂ ਬਹੁਤ ਨੇ, ਪਰ ਹੱਸਣ ਦਾ ਸਟਾਈਲ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਹੈ। ਸੋ ਇਸ ਕਰਕੇ ਜੇ ਕਿਸੇ ਨੂੰ ਹਸਾ ਦਿੱਤਾ ਜਾਵੇ ਤਾਂ ਇਹ ਤੋਂ ਵੱਡਾ ਪੁੰਨ ਕੋਈ ਨਹੀਂ, ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਪੰਜਾਬੀਆਂ ਦੀਆਂ ਖੁਸ਼ੀਆਂ 'ਚ ਵਾਧਾ ਕਰਦੇ ਰਹੀਏ। ਜੀ, ਤੇ ਭਗਵੰਤ ਮਾਨ ਜੀ, ਅਸੀਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਪੰਜਾਬੀ ਸਿਨੇਮਾ ਦਾ ਮਿਆਰ ਕਿਸ ਪਾਸੇ ਜਾ ਰਿਹਾ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਬਹੁਤ ਅੱਛੀਆਂ ਫਿਲਮਾਂ ਆਈਆਂ ਨੇ, ਬੜਾ ਕੁਆਲਿਟੀ ਦਾ ਸਿਨੇਮਾ ਬਣਿਆ, ਪਰ ਪਿਛਲੇ ਦਿਨੀ ਕੀ ਹੋਇਆ ਕਿ ਇੱਕੋ ਜਿਹੀਆਂ ਫਿਲਮਾਂ, ਇੱਕੋ ਜਿਹਾ ਕਨਸੈਪਟ, ਕੁਝ ਨਵੇਂ ਤਜਰਬੇ ਨਹੀਂ ਕੀਤੇ ਗਏ, ਸਿਰਫ ਕਾਮੇਡੀ ਕਾਮੇਡੀ ਕਾਮੇਡੀ। ਇਹਨਾਂ ਦੀ ਜ਼ਿਆਦਾ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਸੋ ਬਟ ਫਿਰ ਵੀ ਕੁਝ ਨਵੇਂ ਤਜਰਬੇ ਹੋਏ ਨੇ, ਔਰ ਆਉਣ ਵਾਲੇ ਸਮੇਂ 'ਚ ਕੁਝ ਹੋਰ ਚੰਗੇ ਰਿਜ਼ਲਟ, ਨਤੀਜੇ ਆਉਣਗੇ। ਜਦੋਂ ਕੰਪੀਟੀਸ਼ਨ ਹੁੰਦਾ ਤਾਂ ਹਰ ਬੱਚਾ ਜ਼ਿਆਦਾ ਪੜ੍ਹਾਈ ਕਰਦਾ। ਇੱਕ ਕਲਾਸ ਦੇ ਵਿੱਚ ਇੱਕੋ ਹੀ ਹੁਸ਼ਿਆਰ ਬੱਚਾ ਜ਼ਿਆਦਾ ਦੇਰ ਹੁਸ਼ਿਆਰ ਨਹੀਂ ਰਹਿ ਸਕਦਾ। ਜਦੋਂ ਕੰਪੀਟੀਸ਼ਨ ਹੋਵੇ ਤਾਂ ਉਹਨੂੰ ਇਹ ਹੁੰਦਾ ਕਿ ਸ਼ਾਇਦ ਮੈਥੋਂ ਕੋਈ ਅੱਗੇ ਨਾ ਲੰਘ ਜੇ, ਤਾਂ ਕੰਪੀਟੀਸ਼ਨ ਨਾਲ ਕੁਆਲਿਟੀ ਦੇ ਵਿੱਚ ਸੁਧਾਰ ਆਉਂਦਾ ਹੈ। ਅੱਛੀ ਗੱਲ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਕੰਪੀਟੀਸ਼ਨ ਆਇਆ ਤੇ ਕੁਆਲਿਟੀ ਦੇ ਵਿੱਚ ਵੀ ਚੰਗਾ ਅੱਗੇ ਅਗਲੇ ਦਿਨਾਂ 'ਚ ਤੁਹਾਨੂੰ ਅੱਛਾ ਕੁਝ ਦੇਖਣ ਨੂੰ ਮਿਲੂਗਾ, ਉਮੀਦ ਕਰਦੇ ਜੀ। ਤੇ ਭਗਵੰਤ ਮਾਨ ਜੀ, ਜਿਸ ਤਰ੍ਹਾਂ ਪੰਜਾਬੀ ਲਿਖਾਰੀਆਂ, ਕਲਾਕਾਰ, ਆਰਟਿਸਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੌਣ ਐਸਾ ਆਰਟਿਸਟ ਹੈ ਜਿਹੜੇ ਸਿੱਖ ਕੌਮ ਲਈ ਅੱਜ ਵੀ ਜਾਗਰੂਕ ਹੈ? ਮੈਂ ਸਵਾਲ ਸਮਝ ਨਹੀਂ ਆਇਆ, ਦੁਬਾਰਾ ਬੋਲਣ ਕਿ ਜਿਸ ਤਰ੍ਹਾਂ ਸਾਡੇ ਲਿਖਾਰੀ ਨੇ, ਸਿੱਖ ਲਿਖਾਰੀ ਨੇ, ਆਪਣੇ ਪੰਜਾਬੀ ਲਿਖਾਰੀ ਨੇ, ਕਲਾਕਾਰ ਨੇ, ਆਰਟਿਸਟ ਨੇ, ਇਹਨਾਂ ਦੇ ਵਿੱਚੋਂ ਐਸਾ ਕੌਣ ਆਰਟਿਸਟ ਹੈ ਜਿਹੜਾ ਅੱਜ ਵੀ ਸਿੱਖ ਕੌਮ ਦੇ ਲਈ ਜਾਗਰੂਕ ਹੈ, ਅੱਜ ਵੀ ਸਿੱਖ ਕੌਮ ਦੇ ਲਈ ਆਪਣੇ ਵਿਚਾਰ ਸਾਂਝੇ ਕਰਦਾ ਹੈ? ਬਹੁਤ ਸਾਰੇ ਢਾਡੀ ਨੇ, ਬਹੁਤ ਸਾਰੇ ਰਾਗੀ ਜਥੇ ਨੇ ਜਿਹੜੇ ਮਤਲਬ ਬਹੁਤ ਅੱਛਾ ਪ੍ਰਚਾਰ ਕਰਦੇ ਨੇ, ਰਾਗਾਂ ਜਗਾਉਂਦੇ ਨੇ, ਜਾਂ ਉਹ ਸਾਡੇ ਇਤਿਹਾਸ ਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਲੋਕਾਂ ਅੱਗੇ ਪੇਸ਼ ਕੀਤਾ ਜੀ। ਸੋ ਆਪਣੇ ਸਾਰਿਆਂ ਦਾ ਯੋਗਦਾਨ ਹੈ। ਤੋ ਬਸ ਮੇਰੀ ਇਹੀ ਬੇਨਤੀ ਹੈ ਕਿ ਮੈਂ ਜ਼ਿਆਦਾ ਕੋਈ ਇਹਦਾ ਸੰਦੇਸ਼ ਦੇਣ ਵਾਲਾ ਤਾਂ ਨਹੀਂ ਹੈਗਾ ਕਿ ਜੋ ਲਿਖੋ ਸੱਚ ਲਿਖੋ, ਔਰ ਐਸਾ ਲਿਖੋ ਕਿ ਉਹ ਲੋਕਾਂ ਦੇ ਜਿਹੜੇ ਮਸਲਿਆਂ ਨੂੰ ਟੱਚ ਕਰਦਾ ਹੋਵੇ। ਤੇ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕਾਮੇਡੀ ਜਿਹੜੀ ਹੱਸਣ ਵਾਸਤੇ ਹੋਵੇ, ਉਹਦੇ ਵਿੱਚ ਜੇ ਥੋੜਾ ਜਿਹਾ ਵਿਅੰਗ ਵੀ ਹੋਵੇ ਨਾ, ਤੇ ਲੋਕ ਹੱਸਣ ਦੇ ਨਾਲ ਕੁਝ ਸੋਚਣ ਤੇ ਵੀ ਮਜਬੂਰ ਹੋਣ, ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸੇ ਤਰ੍ਹਾਂ ਗੀਤਾਂ ਦੀ ਗੱਲ ਹੈ। ਠੀਕ ਹੈ, ਕਲਚਰ ਦੇ ਵਿੱਚ ਗਿੱਧਾ, ਭੰਗੜਾ, ਹੱਸਣ, ਖੇਡਣ, ਮਨ ਕਾ ਚਾਓ ਗੁਰਬਾਣੀ 'ਚ ਵੀ ਲਿਖਿਆ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਗਲਤ ਐਂਗਲ ਤੋਂ ਕਿਸੇ ਨੂੰ ਮਤਲਬ ਐਂਟਰਟੇਨ ਕਰੋ ਤੇ ਵਲਗਰ ਜਾਂ ਕੋਈ ਪਰਿਵਾਰਿਕ, ਕਿਉਂਕਿ ਸਾਡੇ ਕਲਚਰ ਦੇ ਵਿੱਚ ਸੰਗਾਂ ਸ਼ਰਮਾਂ ਨੇ ਤੇ ਇਸ ਤਰ੍ਹਾਂ ਦਾ ਐਂਟਰਟੇਨਮੈਂਟ ਹੋਣਾ ਚਾਹੀਦਾ ਜਿਹੜਾ ਪੂਰਾ ਪਰਿਵਾਰ ਬੈਠ ਕੇ ਇੰਜੋਏ ਕਰ ਸਕੇ। ਜੇ ਪਿਓ ਧੀ ਬੈਠੇ ਨੇ ਜਾਂ ਤਾਂ ਕੋਈ ਇਹੋ ਜਿਹੀ ਚੀਜ਼, ਇਹੋ ਜਿਹੀ ਸਕਿੱਟ, ਇਹੋ ਜਿਹਾ ਗਾਣਾ ਨਹੀਂ ਹੋਣਾ ਚਾਹੀਦਾ ਜਿਹੜਾ ਜਿਹਨੂੰ ਦੇਖ ਕੇ ਪਿਓ ਨੂੰ ਜਾਂ ਧੀ ਨੂੰ ਕੋਈ ਬਹਾਨਾ ਬਣਾ ਕੇ ਉੱਥੋਂ ਉੱਠ ਕੇ ਜਾਣਾ ਪਵੇ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ, ਹਮੇਸ਼ਾ ਤੁਹਾਡੀ ਕੈਸਟਾਂ ਜਾਂ ਵੀਡੀਓਜ਼ ਅਸੀਂ ਹਮੇਸ਼ਾ ਇੰਜੋਏ ਕਰਦੇ ਹਾਂ ਆਪਣੀ ਫੈਮਿਲੀ ਦੇ ਨਾਲ। ਤੁਹਾਡੀ ਫਿਊਚਰਸ ਪਲਾਨ ਜਾਂ ਫਿਊਚਰ ਕੈਸਟਾਂ ਕਿਹੜੀਆਂ ਆ ਰਹੀਆਂ ਨੇ, ਕਿਸ ਮੁੱਦੇ ਤੇ ਆ ਰਹੀਆਂ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹੁਣੇ ਮੇਰੀ
ਸੀਡੀ ਆਈ ਹੈ ਜਿਹਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ, ਕੁਲਫੀ ਗਰਮਾ ਗਰਮ 2। ਉਹਦੇ ਵਿੱਚ ਬਹੁਤ ਸਾਰਾ ਐਸਾ ਵਿਅੰਗ ਹੈ ਜਿਹੜਾ ਸਮਾਜ ਦੇ ਵਿੱਚ ਜੋ ਅੱਜ ਕੱਲ੍ਹ ਹੋ ਰਿਹਾ, ਮੈਂ ਉਹਦੇ ਤੇ ਜੰਗ ਕੀਤਾ ਜੀ। ਫਰਵਰੀ ਦੇ ਵਿੱਚ ਸਾਡੀ ਪੰਜਾਬੀ ਮੂਵੀ ਆਊਗੀ ਮੋਗਾ ਟੂ ਮੈਲਬਰਨ। ਮੋਗਾ ਟੂ ਮੈਲਬਰਨ ਵਾਇਆ ਚੰਡੀਗੜ੍ਹ, ਜਿਹੜੀ ਆਪਣੀ ਲਿਖੀ ਹੋਈ ਹੈ, ਸਟੂਡੈਂਟ ਵੀਜ਼ਿਆਂ ਤੇ ਆਧਾਰਿਤ ਕਾਮੇਡੀ ਮੂਵੀ ਹੈ ਤੇ ਉਹ ਫੈਮਿਲੀ ਮੂਵੀ ਹੈ, ਪੂਰੇ ਪਰਿਵਾਰ ਸਮੇਤ ਦੇਖਣ ਵਾਲੀ ਮੂਵੀ ਹੈ। ਔਰ ਥੋੜਾ ਜਿਹਾ ਰਾਹਤ ਮਿਲੂਗੀ ਕਿ ਕੁਛ ਚੰਗਾ ਕੰਮ ਕਰਨ ਦੀ ਅਸੀਂ ਵੀ ਕੋਸ਼ਿਸ਼ ਕੀਤੀ ਹੈ। ਤੇ ਬਾਕੀ ਟੀਵੀ ਸੀਰੀਅਲਸ ਔਰ ਬਾਕੀ ਸਾਰਾ ਜਿਹੜਾ ਹੋਕਾ ਜਿਹੜਾ ਸੱਚ ਦਾ ਸਾਡਾ ਉਹ ਜਾਰੀ ਰਹੂਗਾ। ਜਿੱਥੇ ਵੀ ਮੌਕਾ ਮਿਲੂਗਾ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਰਹਾਂਗੇ ਜੀ। ਤੇ ਭਗਵੰਤ ਮਾਨ ਜੀ, ਅਸੀਂ ਚਾਹੁੰਦੇ ਕਿ ਤੁਹਾਡੀ ਕੈਸਟ ਕੁਲਫੀ ਗਰਮਾ ਗਰਮ ਵਿੱਚ ਤੁਸੀਂ ਕੁਝ ਲਾਈਨਾਂ ਸਾਡੇ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰੋ। ਹਾਂਜੀ, ਕੁਲਫੀ ਗਰਮਾ ਗਰਮ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਟੌਪਿਕ ਨੇ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ। ਜਿਹਦੇ ਵਿੱਚੋਂ ਖਾਸ ਤੌਰ ਤੇ ਮੈਂ ਕਰੂੰਗਾ ਕਿ ਮੈਂ ਖਾਸ ਤੌਰ ਤੇ ਜ਼ਿਕਰ ਕਰੂੰਗਾ ਜਿਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਨੇ, ਜਦੋਂ ਮੈਂ ਉਹਨਾਂ ਨੂੰ ਦੇਖਦਾ ਸੜਕਾਂ ਤੇ ਤੁਰੀਆਂ ਜਾਂਦੀਆਂ ਟੁੱਟੀਆਂ ਜਿਹੀਆਂ, ਤਾਂ ਮੈਨੂੰ ਤਰਸ ਆਉਂਦਾ ਉਹਨਾਂ ਤੇ ਮੈਂ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਦਿੱਤੀ ਹੈ ਕਿ ਬੱਸਾਂ ਨੂੰ ਇਸ ਸਬਸਿਡੀ ਦੇ ਵਿੱਚ ਕਿ ਪੰਜਾਬ ਰੋਡਵੇਜ਼ ਦੀਆਂ ਦੁਖੀ ਬੱਸਾਂ ਧਰਮਰਾਜ ਨੂੰ ਚਿੱਠੀ ਲਿਖਦੀਆਂ ਨੇ। ਚਿੱਠੀ 'ਚ ਕੀ ਲਿਖਦੀਆਂ ਨੇ ਕਿ ਧਰਮਰਾਜ ਜੀ ਸਤਿ ਸ੍ਰੀ ਅਕਾਲ, ਮੈਂ ਪੰਜਾਬ ਰੋਡਵੇਜ਼ ਦੀ ਬੱਸ ਹਾਂ, ਕੀ ਦੱਸਾਂ ਹੁਣ ਤਾਂ ਸੱਚੀ ਮੁੱਚੀ ਬੇਬੱਸ ਹਾਂ। ਸਵਾਰੀਆਂ ਚੜ੍ਹਨ ਵਾਲਾ ਕੰਮ ਤਾਂ ਧਰਮਰਾਜ ਜੀ ਮੇਰੇ 'ਚ ਉਸੇ ਦਿਨ ਦਾ ਹੀ ਖਤਮ ਹੋ ਗਿਆ ਸੀ ਜਦੋਂ ਦੀਆਂ ਲੀਡਰਾਂ ਨੇ ਆਪਣੀਆਂ ਬੱਸਾਂ 1 ਮਿੰਟ ਮੇਰੇ ਤੋਂ ਅੱਗੇ ਤੇ 1 ਮਿੰਟ ਮੇਰੇ ਪਿੱਛੇ ਲਾ ਰੱਖੀਆਂ ਨੇ। ਸਾਨੂੰ ਬਰਗਰ ਦੀ ਟਿੱਕੀ ਵਾਂਗੂ ਸੜਕਾਂ ਤੇ ਖਿੱਚੀ ਫਿਰਦੇ ਨੇ। ਅਸੀਂ ਕੋਈ ਕੰਮ ਤਾਂ ਆਉਂਦੀਆਂ ਨਹੀਂ, ਬਸ ਟਾਇਰਾਂ ਦੀ ਇੱਜ਼ਤ ਜੀ ਰੱਖਣ ਨੂੰ ਭੱਜੀਆਂ ਫਿਰਦੀਆਂ ਕਿ ਟਾਇਰ ਕੀ ਕਹਿਣਗੇ ਜੀ। ਅਸੀਂ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਆਉਂਦੀਆਂ। ਹਾਂ, ਇੱਕ ਕੰਮ ਜ਼ਰੂਰ ਆਉਂਦੀਆਂ, ਜਦੋਂ ਕਿਤੇ ਧਰਮ ਦਾ ਝਗੜਾ ਪੈ ਜੇ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਦੰਗੇ ਹੋ ਜਾਣ ਤਾਂ ਅਸੀਂ ਫੂਕਣ ਦੇ ਕੰਮ ਜ਼ਰੂਰ ਆਉਂਦੇ ਹਾਂ ਜੀ। ਝਗੜਾ ਹਜ਼ਾਰਾਂ ਕਿਲੋਮੀਟਰ ਦੂਰ ਹੋਇਆ ਹੁੰਦਾ, ਕੇਸ ਕਿਤੇ CBI ਨੇ ਦਿੱਲੀ ਰਜਿਸਟਰ ਕੀਤਾ ਹੁੰਦਾ, ਸਾਡੀਆਂ ਮੋਗੇ ਵਾਲੀਆਂ ਧਨੌਲੇ ਵਾਲੀਆਂ ਭੈਣਾਂ ਐਵੇਂ ਸ਼ਹੀਦੀ ਦੇ ਜਾਂਦੀਆਂ ਨੇ। ਇੱਕ ਕਾਲਜਾਂ ਦੇ ਮੁੰਡੇ, ਇਹਨਾਂ ਨੂੰ ਜਿਹਨਾਂ ਅਸੀਂ ਬਿਨਾਂ ਪਾਸਾਂ ਤੋਂ ਬਿਨਾਂ ਟਿਕਟਾਂ ਤੋਂ ਆਪਣੀ ਛੱਤ ਤੇ ਆਪਣੇ ਸਿਰ ਤੇ ਬਿਠਾ ਕੇ ਲੈ ਕੇ ਜਾਂਦੀ ਹਾਂ ਕਾਲਜਾਂ ਨੂੰ, ਜਦੋਂ ਇਹਨਾਂ ਦਾ ਪੇਪਰ ਸਿਲੇਬਸ ਤੋਂ ਬਾਹਰ ਆ ਜਾਂਦਾ ਇਹ ਆ ਕੇ ਸਾਨੂੰ ਅੱਗ ਲਾਉਂਦੇ ਨੇ, ਕਹਿੰਦੇ ਚਲੋ ਬੱਸਾਂ ਫੂਕੀਏ ਜੀ। ਸਮਝ ਨਹੀਂ ਆਉਂਦੀ ਧਰਮਰਾਜ ਜੀ ਸਾਡੀਆਂ ਸਰਕਾਰਾਂ ਤੇ ਜਨਤਾ ਸਾਥੋਂ ਕੀ ਚਾਹੁੰਦੀਆਂ ਨੇ। ਸਮਝ ਨਹੀਂ ਆਉਂਦੀ ਧਰਮਰਾਜ ਜੀ ਕਿ ਸਾਡੀਆਂ ਸਰਕਾਰਾਂ ਤੇ ਜਨਤਾ ਸਾਥੋਂ ਕੀ ਚਾਹੁੰਦੀਆਂ ਨੇ। ਮੁੱਕਦੀ ਗੱਲ ਹੈ ਕਿ ਪੰਜਾਬ 'ਚ ਬੱਸਾਂ ਤੇ ਬੇਟੀਆਂ ਸਿਰਫ ਫੂਕਣ ਦੇ ਕੰਮ ਆਉਂਦੀਆਂ ਨੇ, ਸਿਰਫ ਫੂਕਣ ਦੇ ਕੰਮ ਆਉਂਦੀਆਂ ਜੀ। ਸ਼ੁਕਰੀਆ ਭਗਵੰਤ ਮਾਨ ਜੀ, ਤੁਸੀਂ ਇਹ ਸੱਚੀਆਂ ਗੱਲਾਂ ਪੰਜਾਬ ਦੀਆਂ ਬੱਸਾਂ ਜਾਂ ਬੱਚਿਆਂ ਬਾਰੇ ਸਾਂਝੀਆਂ ਕੀਤੀਆਂ। ਭਗਵੰਤ ਮਾਨ ਜੀ, ਜਿਸ ਤਰ੍ਹਾਂ ਸਮੇਂ-ਸਮੇਂ ਕਾਮੇਡੀ ਰਾਹੀਂ ਤੁਸੀਂ ਕੌਮ ਨੂੰ ਜਾਗਰੂਕ ਕਰਦੇ ਹੋ, ਕੌਮ ਦੇ ਨਾਮ ਸੁਨੇਹਾ ਦਿੰਦੇ ਰਹਿੰਦੇ ਹੋ, ਅਸੀਂ ਚਾਹਾਂਗੇ ਕਿ ਤੁਸੀਂ ਪਹਿਲੀ ਵਾਰ ਜਿਸ ਤਰ੍ਹਾਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਐਟ ਦੀ ਲਾਸਟ ਮਿੰਟ ਤੁਸੀਂ TV 84 ਦੇ ਦਰਸ਼ਕਾਂ ਨੂੰ ਵੀ ਸੁਨੇਹਾ ਜ਼ਰੂਰ ਦਿਓ। ਦੇਖੋ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜਿੱਥੇ ਰਹੋ ਖੁਸ਼ ਰਹੋ। ਪੰਜਾਬੀ ਕੌਮ ਬਹੁਤ ਮਿਹਨਤੀ ਕੌਮ ਹੈ। ਜਿੱਥੇ ਵੀ ਜਾਂਦੇ ਨੇ ਆਪਣਾ ਮੁਕਾਮ ਬਣਾ ਲੈਂਦੇ ਨੇ ਮਿਹਨਤ ਕਰਕੇ। ਪੂਰੀ ਦੁਨੀਆ ਦੇ ਵਿੱਚ ਜਿੱਥੇ ਜਾਂਦੇ ਆ ਪੰਜਾਬੀ ਸਾਨੂੰ ਖਿੜੇ ਮੱਥੇ ਮਿਲਦੇ ਨੇ, ਅੱਖਾਂ ਤੇ ਬਿਠਾਉਂਦੇ ਨੇ। ਇੰਨਾ ਪਿਆਰ ਕਦੇ ਸੋਚਿਆ ਨਹੀਂ ਸੀ, ਕਈ ਜਨਮ ਲੱਗ ਜਾਣਗੇ ਸ਼ਾਇਦ ਇਸ ਕਰਜ਼ੇ ਨੂੰ ਉਤਾਰਨ ਲਈ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਵੀ ਰਹੋ ਆਪਣੇ ਕਲਚਰ ਨੂੰ, ਆਪਣੀ ਬੋਲੀ ਨੂੰ ਸੰਭਾਲ ਕੇ ਰੱਖੋ। ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਕੋਸ਼ਿਸ਼ ਕਰੋ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਤੇ ਪੰਜਾਬੀ ਪੜ੍ਹਨ ਦੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਆਪਣਾ ਕਲਚਰ, ਆਪਣਾ ਵਿਰਸਾ ਜਿਹੜਾ ਕਿ ਬਹੁਤ ਅਮੀਰ ਹੈ, ਉਹਨੂੰ ਆਪਾਂ ਸੰਭਾਲ ਸਕੀਏ। ਤੇ ਬਾਕੀ मैं तो यही कहूंगा कि लोगों को अक्सर कहते सुना है कि जिंदा रहे तो फिर मिलेंगे, लेकिन इस दिल ने कहा है मिलते रहे तो जिंदा रहेंगे। तो इस करके जग जिਉਂਦਿਆਂ ਦੇ ਮੇਲੇ ਨੇ और मिलते गिलते रवांगे। दुनिया बड़ी छोटी है, जिंदगी बड़ी छोटी है और कोशिश यही करनी है कि जिस माँ बोली ਦੇ ਵਿੱਚ ਲੋਰੀਆਂ ਲਈਆਂ ਨੇ ਉਸ ਮਾਂ ਬੋਲੀ ਨੂੰ ਅਸੀਂ ਬਚਾ ਕੇ ਰੱਖੀਏ, ਉਹਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਈਏ। ਜਿੱਥੇ ਵੀ ਮੌਕਾ ਮਿਲਦਾ ਹੈ ਸਾਡੀ ਬੋਲੀ ਤੇ ਅਸੀਂ ਪ੍ਰਾਊਡ ਕਰੀਏ, ਅਸੀਂ ਇਹ ਮਾਣ ਕਰੀਏ ਕਿ ਅਸੀਂ ਪੰਜਾਬੀ ਹਾਂ। ਹੱਸੋ ਖੇਡੋ ਖੁਸ਼ ਰਹੋ ਤੇ ਤੁਹਾਡੀਆਂ ਖੁਸ਼ੀਆਂ 'ਚ ਵਾਧਾ ਕਰਨ ਦੀ ਭਗਵੰਤ ਮਾਨ ਹਮੇਸ਼ਾ ਕੋਸ਼ਿਸ਼ ਕਰਦਾ ਰਹੂਗਾ ਜੀ। ਸ਼ੁਕਰੀਆ ਭਗਵੰਤ ਮਾਨ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਇੰਨੇ ਸਵੀਟ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਸੀਂ ਵਕਤ ਫਿਰ ਵੀ ਚਾਹਾਂਗੇ ਕਿ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਇਸੇ ਤਰ੍ਹਾਂ ਹੁੰਦੇ ਰਹੋ ਤੇ ਆਪਣੇ ਵਿਚਾਰ ਇਸੇ ਤਰ੍ਹਾਂ ਸਾਂਝੇ ਕਰਦੇ ਰਹੋ। ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।